37ਵੀਆਂ ਸਿੱਖ ਗੇਮਸ ਸਿਡਨੀ ਦੇ ਵਿੱਚ ਸਾਡੇ ਨਾਲ ਨੇ ਸੁਖਦੇਵ ਸਿੰਘ ਵਿਰਕ ਜੀ ਬ੍ਰਿਸਬੇਨ ਤੋਂ। ਇਹਨਾਂ ਦੀ ਵੀ ਬਹੁਤ ਵੱਡੀ ਇੱਕ ਦੇਣ ਆ ਤੇ ਪਹਿਲਾਂ ਤੋਂ ਵਲੰਟੀਅਰ ਜਿਹੜੇ ਇਹ ਰਹੇ ਨੇ ਖਾਸ ਤੌਰ ਤੇ ਲੰਗਰ ਦੇ ਮਾਮਲੇ ਦੇ ਵਿੱਚ। ਜਦੋਂ ਗੋਲਡ ਕੋਸਟ ਦੇ ਵਿੱਚ ਸਿੱਖ ਗੇਮਸ ਹੋਈਆਂ ਉਸ ਵੇਲੇ ਵੀ ਲੰਗਰ ਦੀ ਸਾਰੀ ਜ਼ਿੰਮੇਵਾਰੀ ਇਹਨਾਂ ਦੇ ਨਾਲ ਰਹੀ ਆ। ਤੇ ਆਪਾਂ ਸਵਾਗਤ ਕਰਦੇ ਹਾਂ ਸਰਦਾਰ ਸੁਖਦੇਵ ਸਿੰਘ ਵਿਰਕ ਜੀ ਦਾ। ਸਤਿ ਸ੍ਰੀ ਅਕਾਲ ਜੀ। ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਤੇ ਪਹਿਲਾਂ ਤਾਂ ਤੁਹਾਨੂੰ ਬਹੁਤ ਬਹੁਤ ਵਧਾਈਆਂ ਕਿ ਰਾਤੀ ਤੁਹਾਨੂੰ ਸਨਮਾਨਿਤ ਕੀਤਾ ਗਿਆ ਆ। ਕਿੱਦਾਂ ਦਾ ਲੱਗਦਾ? ਬਹੁਤ ਵਧੀਆ ਜੀ। ਜੀ ਹਾਂਜੀ ਬਹੁਤ। ਤੇ ਕਿਹੜੀਆਂ ਸੇਵਾਵਾਂ ਦੇ ਲਈ ਮਿਲਿਆ ਜੀ ਇਹ ਜਿਹੜਾ ਸਨਮਾਨ ਰਾਤੀ ਐਨਜੇ ਕਮੇਟੀ ਵੱਲੋਂ? ਜਦੋਂ ਦੇ ਗੇਮਾਂ ਸ਼ੁਰੂ ਹੋਈਆਂ ਅਸੀਂ ਸ਼ੁਰੂ ਕੀਤੀਆਂ ਉਦੋਂ ਦਾ ਉਹ ਕਹਿੰਦੇ ਵੀ ਤੁਸੀਂ ਕਾਫੀ ਸੇਵਾ ਕੀਤੀ ਹੈ ਇਸ ਕਰਕੇ ਜੀ। ਤੇ ਤੁਸੀਂ ਕੀ ਫਰਕ ਦੇਖਦੇ ਹੋ? ਕਿਹੜੇ ਸੰਨ ਦੇ ਵਿੱਚ ਤੁਸੀਂ ਜੁੜੇ ਸਿੱਖ ਗੇਮਸ ਦੇ ਨਾਲ? ਅਸੀਂ 92 ਜੁੜੇ ਸੀ ਜੀ, ਬ੍ਰਿਸਬੇਨ ਹੋਈਆਂ ਸੀ 92 ਦੇ ਵਿੱਚ। ਤੇ ਸ਼ਾਇਦ ਲੰਗਰ ਦਾ ਵੀ ਪਹਿਲੀ ਵਾਰ ਪ੍ਰਬੰਧ ਉੱਥੇ ਹੋਇਆ? ਪਹਿਲੀ ਵਾਰ ਉੱਥੇ ਹੋਇਆ ਸੀ। ਹਾਂਜੀ। ਅੱਛਾ। ਤੇ ਹੁਣ ਤੱਕ 1992 ਤੋਂ ਲੈ ਕੇ 2025 ਦੀਆਂ ਇੱਥੇ ਗੇਮਸ ਹੋ ਗਈਆਂ, ਹਰ ਸਾਲ ਵੱਖਰੇ ਸ਼ਹਿਰ ਦੇ ਵਿੱਚ ਹੁੰਦੀਆਂ। ਕੀ ਫਰਕ ਦੇਖਦੇ ਹੋ? ਫਰਕ ਹੁਣ ਬਹੁਤ ਜ਼ਿਆਦਾ ਜੀ। ਹੁਣ ਆਪਣੀ ਜਨਤਾ ਹੀ ਦੇਖ ਲਓ ਵੀ ਕਿੰਨੀ ਹੈਗੀ। ਹਾਂਜੀ। ਤੇ ਇੰਨੇ ਪ੍ਰਬੰਧ ਕਰਨੇ ਕੋਈ ਸੌਖੀ ਗੱਲ ਨਹੀਂ ਜੀ। ਕਾਫੀ ਹਾਰਡ ਕੰਮ ਹੋ ਗਿਆ ਜੀ। ਗਰਾਊਂਡਾਂ ਵੀ ਵੱਡੀਆਂ ਚਾਹੀਦੀਆਂ। ਹਾਂਜੀ ਹਾਂਜੀ। ਹੁਣ ਤੁਸੀਂ ਕਿਸੇ ਪਾਸੇ ਚੱਲ ਜਾਓ, ਕਾਰ ਪਾਰ ਕੇ ਚੱਲ ਜਾਓ, ਭਰੀਆਂ ਹਰ ਇੱਕ ਪਾਸੇ ਤੇ ਜਨਤਾ ਆਪਣੀ ਹੈਗੀ ਜੀ। ਤੇ ਵਧੀਆ ਲੱਗਦਾ? ਵਧੀਆ ਲੱਗਦਾ ਜੀ। ਬਹੁਤ ਸੋਹਣਾ ਆਪਣਾ ਪੰਜਾਬ ਲੱਗਦਾ ਜੀ। ਹਾਂਜੀ ਹਾਂਜੀ ਜੀ। ਦੋਸਤੋ 37ਵੀਆਂ ਸਿੱਖ ਗੇਮਸ ਜਿਹੜੀਆਂ ਸਿਡਨੀ ਵਿੱਚ ਹੋ ਰਹੀਆਂ ਤੇ ਇਹ ਸਬੱਬੀ ਜਿਹੜੇ ਮੇਲੇ ਆ ਇਹ ਵੀ ਹੋ ਜਾਂਦੇ ਆ ਜਦੋਂ ਅਸੀਂ ਮੀਡੀਆ ਨਾਲ ਜੁੜੇ ਹੁੰਦੇ ਆ ਤਾਂ ਅਜ਼ੀਮ ਹਸਤੀਆਂ ਜਿਹੜੀਆਂ ਆ ਸਾਡੇ ਨਾਲ ਮਿਲਦੀਆਂ ਨੇ ਤੇ ਬੜੀ ਖੁਸ਼ੀ ਵੀ ਹੁੰਦੀ ਆ। ਤੇ ਅੱਜ ਸਾਡੇ ਨਾਲ ਨੇ ਭੈਣ ਜੀ ਅਮਰਦੀਪ ਕੌਰ ਜੀ, ਜਿਹੜੇ ਕਿ ਹਰਮਨ ਰੇਡੀਓ ਦੇ ਲਈ ਵੀ ਕੰਮ ਕਰਦੇ ਨੇ ਤੇ ਜਿੰਨੇ ਵੀ ਕਮਿਊਨਿਟੀ ਸਰਵਿਸਿਜ਼ ਦੇ ਪ੍ਰੋਗਰਾਮ ਹੁੰਦੇ ਆ, ਕੋਈ ਸੋਸ਼ਲ ਸਰਵਿਸ ਦੇ ਪ੍ਰੋਗਰਾਮ ਹੁੰਦੇ ਆ, ਵੱਧ ਚੜ੍ਹ ਕੇ ਆਪਣਾ ਹਿੱਸਾ ਜਿਹੜਾ ਪਾਉਂਦੇ ਨੇ ਮੈਲਬੌਰਨ ਦੇ ਵਿੱਚ। ਸਿੱਖ ਗੇਮਸ ਦੇ ਨਾਲ ਵੀ ਜੁੜੇ ਰਹੇ ਨੇ। ਭੈਣ ਜੀ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਆ। ਬਹੁਤ ਬਹੁਤ ਧੰਨਵਾਦ। ਪਹਿਲਾਂ ਤਾਂ ਮੈਨੂੰ ਇੰਡੋਜ਼ ਟੀਵੀ ਦੇ ਮੰਚ ਦੇ ਉੱਤੇ ਤੁਸੀਂ ਸੱਦਾ ਦਿੱਤਾ। ਦਲਜੀਤ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਭੈਣ ਜੀ ਤੁਸੀਂ ਕੱਲ੍ਹ ਤੋਂ ਆਏ ਹੋਏ ਹੋ, ਕਿੱਦਾਂ ਦਾ ਰਿਹਾ ਹੁਣ ਤੱਕ ਦਾ ਐਕਸਪੀਰੀਅੰਸ? ਐਕਸਪੀਰੀਅੰਸ ਹਮੇਸ਼ਾ ਵਧੀਆ ਹੁੰਦਾ ਕਿਉਂਕਿ ਤੁਹਾਡੇ ਨਜ਼ਰੀਏ ਤੇ ਬਹੁਤ ਕੁਝ ਡਿਪੈਂਡ ਕਰਦਾ ਹੈ ਨਾ। ਜਦੋਂ ਵੀ ਇਹੋ ਜਿਹੇ ਵੱਡੇ ਇਵੈਂਟ ਆਰਗੇਨਾਈਜ਼ ਹੁੰਦੇ ਆ, ਤੁਹਾਨੂੰ ਪਤਾ ਹੀ ਆ ਕਿ ਇਹ ਆਰਗੇਨਾਈਜ਼ ਕਰਨੇ ਵੀ ਇੰਨੇ ਸੌਖੇ ਨਹੀਂ ਹੁੰਦੇ। ਤੇ ਨਾਲੇ ਇਹ ਜਿਹੜੀਆਂ ਸਿੱਖ ਖੇਡਾਂ ਆ ਇਹਨਾਂ ਦਾ ਸਾਈਜ਼, ਇਹਨਾਂ ਦਾ ਆਕਾਰ ਹਰ ਸਾਲ ਵੱਡਾ ਹੋ ਰਿਹਾ ਹੈ ਨਾ। ਤੇ ਜਦੋਂ ਆਪਾਂ ਜਿੰਨੇ ਸਾਲਾਂ ਤੋਂ ਅਸੀਂ ਜੁੜੇ ਹੋਏ ਆ, ਅਸੀਂ ਹਰ ਸਾਲ ਦੇਖਦੇ ਆ ਕਿ ਹਰ ਸਾਲ ਇਹਨਾਂ ਦਾ ਸਾਈਜ਼ ਵੱਡਾ ਹੋ ਰਿਹਾ ਆ, ਖਿਡਾਰੀ ਜਿਹੜੇ ਆ ਵੱਧ ਰਹੇ ਆ, ਟੀਮਾਂ ਵੱਧ ਰਹੀਆਂ, ਕਲੱਬ ਜਿਹੜੇ ਜੁੜ ਰਹੇ ਆ ਉਹ ਵੀ ਉਹਨਾਂ ਦੀ ਗਿਣਤੀ 'ਚ ਵਾਧਾ ਹੋ ਰਿਹਾ ਤੇ ਉਸ ਤੋਂ ਵੀ ਵੱਧ ਦਰਸ਼ਕਾਂ ਦੀ ਗਿਣਤੀ ਵੱਧ ਰਹੀ ਆ। ਤੇ ਕੱਲ੍ਹ ਵੀ ਜਦੋਂ ਪਹਿਲਾ ਦਿਨ ਸੀ ਤੇ ਤਕਰੀਬਨ ਪਹਿਲੀਆਂ ਸਿੱਖ ਖੇਡਾਂ ਦੇ ਵਿੱਚ ਦੂਜੇ ਦਿਨ ਓਨਾ ਇਕੱਠ ਹੁੰਦਾ ਸੀ ਤੇ ਇਸ ਵਾਰ ਪਹਿਲੇ ਦਿਨ ਹੀ ਇੰਨਾ ਇਕੱਠ ਸੀਗਾ। ਤੇ ਕੱਲ੍ਹ ਸੋਹਣਾ ਅਰੇਂਜਮੈਂਟ ਜਿਹੜਾ ਆਪਣੇ ਵੱਲੋਂ ਕਮੇਟੀ ਵੱਲੋਂ ਜਿਹੜਾ ਕੀਤਾ ਗਿਆ ਸੀਗਾ, ਅਲੱਗ-ਅਲੱਗ ਖੇਡ ਮੈਦਾਨਾਂ ਦੇ ਵਿੱਚ ਸਾਰਾ ਕੁਝ ਬੜੇ ਟਾਈਮ 'ਤੇ ਸ਼ੁਰੂ ਹੋਇਆ। ਸਾਰੇ ਮੈਚਿਸ ਬਹੁਤ ਟਾਈਮ 'ਤੇ ਸ਼ੁਰੂ ਹੋਏ, ਜਿਹੜੇ ਹੋਣੇ ਜ਼ਰੂਰੀ ਵੀ ਹੁੰਦੇ ਆ ਕਿਉਂਕਿ ਕਹਿੰਦੇ ਪਾਰਟੀਸਿਪੇਸ਼ਨ ਬਹੁਤ ਜ਼ਿਆਦਾ ਸੀਗੀ ਐਥਲੈਟਿਕਸ ਦੇ ਵਿੱਚ। ਦੱਸ ਰਹੇ ਸੀ ਇਸ ਵਾਰ ਤਕਰੀਬਨ 1000 ਤੋਂ ਉੱਪਰ ਜਿਹੜੇ ਐਥਲੀਟ ਆ ਉਹਨਾਂ ਨੇ ਪਾਰਟੀਸਪੇਟ ਕੀਤਾ ਆ। ਇੱਦਾਂ ਹੀ ਸੌਕਰ ਦੇ ਵਿੱਚ ਬਹੁਤ ਵੱਡੀ ਪਾਰਟੀਸਪੇਸ਼ਨ ਹੈ ਇਸ ਵਾਰ ਹੈ ਨਾ। ਤੇ ਹਾਕੀ ਦੇ ਵਿੱਚ ਪਾਰਟੀਸਪੇਸ਼ਨ ਬਹੁਤ ਜ਼ਿਆਦਾ ਆ। ਤੇ ਹਰ ਖੇਡ ਦੇ ਵਿੱਚ ਮੈਨੂੰ ਲੱਗਦਾ ਇਸ ਵਾਰ ਬਹੁਤ ਵੱਡੀ ਗਿਣਤੀ ਦੇ ਵਿੱਚ ਪਾਰਟੀਸਪੈਂਟਸ ਹੈਗੇ ਆ। ਤੇ ਕੱਲ੍ਹ ਸਾਰਾ ਕੁਝ ਬਕਾਇਦਾ ਚੱਲਿਆ। ਸਿੱਖ ਫੋਰਮ ਦੀ ਖਾਸ ਤੌਰ 'ਤੇ ਮੈਂ ਗੱਲ ਕਰਦੀ ਹਾਂ। ਸਿੱਖ ਫੋਰਮ ਦਾ ਕੱਲ੍ਹ ਇੱਥੇ ਆਯੋਜਨ ਕੀਤਾ ਗਿਆ ਸੀਗਾ ਔਰ ਉੱਥੇ ਹਮੇਸ਼ਾ ਸਿੱਖ ਭਾਈਚਾਰੇ ਦੇ ਨਾਲ ਜੁੜੇ ਹੋਏ ਜਿਹੜੇ ਮਸਲੇ ਆ ਉਹਨਾਂ ਨੂੰ ਵਿਚਾਰਿਆ ਜਾਂਦਾ ਆ। ਤੇ ਉੱਥੇ ਹਮੇਸ਼ਾ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਉੱਥੇ ਪਹੁੰਚਣ ਵਾਲਿਆਂ ਦੀ ਗਿਣਤੀ ਹਮੇਸ਼ਾ ਘੱਟ ਹੁੰਦੀ ਆ। ਉਹ ਕੱਲ੍ਹ ਵੀ ਮੈਂ ਮਹਿਸੂਸ ਕੀਤਾ। ਤੇ ਅੱਗੇ ਕੀ ਜਿੱਦਾਂ ਨੌਜਵਾਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਵੀ ਕਿਉਂਕਿ ਤੁਹਾਡੀ ਇੱਕ ਬਹੁਤ ਵੱਡਾ ਤਜਰਬਾ ਆ, ਬਹੁਤ ਵੱਡੀ ਇੱਕ ਟਾਈਮ ਪੀਰੀਅਡ ਤੋਂ ਤੁਸੀਂ ਕੰਮ ਕਰ ਰਹੇ ਹੋ, ਨੌਜਵਾਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ? ਨੌਜਵਾਨਾਂ ਨੂੰ ਇਹੋ ਹੀ ਆ ਜੀ, ਉਹ ਹੋਰ ਪਾਸੇ ਛੱਡ ਕੇ ਗੇਮਾਂ ਲਾਓ ਜੀ ਤੇ ਆਪਣਾ ਕਲਚਰ ਲਾਓ ਜੀ ਤੇ ਆਪੋ ਵਿੱਚ ਵੀ ਪਿਆਰ ਨਾਲ ਮਿਲੋ ਆਪੋ ਜੀ। ਤੇ ਇਸ ਵਾਰ ਦੇਖਿਆ ਗਿਆ ਵੀ ਕਬੱਡੀ ਜਿਹੜੀ ਆ, ਕਿਉਂਕਿ ਇੱਥੇ ਰੌਣਕ ਕਬੱਡੀ ਦੇ ਮੈਚਾਂ ਵਿੱਚ ਹੀ ਹੁੰਦੀ ਸੀ, ਪਰ ਕੱਲ੍ਹ 1000 ਤੋਂ ਉੱਤੇ ਜਿਹੜੇ ਐਥਲੈਟਿਕਸ ਦੇ ਖਿਡਾਰੀ ਜਿਹੜੇ ਆ ਪਾਰਟੀਸਪੇਟ ਕਰਕੇ ਗਏ ਆ। ਫੁੱਟਬਾਲ ਦੇ ਵਿੱਚ ਬਹੁਤ ਜ਼ਿਆਦਾ ਰੌਣਕ ਆ, ਪਹਿਲਾਂ ਦੇਖਣ ਨੂੰ ਨਹੀਂ ਸੀ ਮਿਲਦੀ ਹੁੰਦੀ। ਹਾਕੀ ਦੇ ਵਿੱਚ ਬਹੁਤ ਵੱਡੀ ਰੌਣਕ ਆ। ਕਿੱਦਾਂ ਦੇਖਦੇ ਹੋ ਕਿ ਕਬੱਡੀ ਦੇ ਜਿਹੜੇ ਦਰਸ਼ਕ ਆ ਹੋਰ ਗੇਮਾਂ ਦੇ ਵਿੱਚ ਵੀ ਕਨਵਰਟ ਹੋ ਰਹੇ ਆ? ਨਹੀਂ, ਕਬੱਡੀ ਡਾਊਨ ਹੋ ਗਈ ਹੈ ਜੀ ਕਾਫੀ, ਅੱਗੇ ਨਾਲੋਂ ਬਹੁਤ ਫਰਕ ਪੈ ਗਿਆ। ਹਾਂਜੀ।
ਕਬੱਡੀ ਕੋ ਪੁੱਠੇ ਪਾਸੇ ਨੂੰ ਚੱਲ ਪਈ ਜੀ, ਕੁਛ ਨਸ਼ਿਆਂ ਦਾ ਕੰਮ ਹੋ ਗਿਆ, ਕੁਛ ਹੋਰ ਇਦਾਂ ਇਹੋ ਜਿਹਾ ਕਰਕੇ। ਕਿਉਂਕਿ ਜਦੋਂ ਅਸੀਂ ਪਹਿਲਾਂ ਖੇਡਦੇ ਹੁੰਦੇ ਸੀ ਅਸੀਂ ਇਹ ਪਾਸੇ ਨਹੀਂ ਸੀ, ਅਸੀਂ ਤਾਂ ਕਬੱਡੀ ਪੰਜਾਬ ਦੀ ਮਾਂ ਸਮਝ ਕੇ ਉਹ ਖੇਡਦੇ ਸੀ। ਹੁਣ ਜ਼ਿਆਦਾ ਪਲੇਅਰ ਹੋਰ ਪਾਸੇ ਨੂੰ। ਤੁਸੀਂ ਪਹਿਲਾਂ ਜਦੋਂ ਕਬੱਡੀ ਇੱਥੇ ਖੇਡਦੇ ਰਹੇ ਹੋ ਤੇ ਉਦੋਂ ਕੀ ਭਾਵਨਾ ਹੁੰਦੀ ਸੀ ਖੇਡਣ ਦੇ ਪਿੱਛੇ, ਜਿੱਦਾਂ ਕਿਉਂਕਿ ਉਸ ਵੇਲੇ ਦਾ ਕੰਮ ਵੀ ਬਹੁਤ ਤੁਸੀਂ ਹਾਰਡ ਕੀਤੇ ਆ, ਉਸ ਵੇਲੇ ਇਦਾਂ ਦੀਆਂ ਸਹੂਲਤਾਂ ਵੀ ਹੈ ਨਹੀਂ ਸੀ ਤੇ ਹੁਣ ਤਾਂ ਨਿਆਣਿਆਂ ਦੇ ਕੋਲ ਬਹੁਤ ਜ਼ਿਆਦਾ ਸਹੂਲਤਾਂ ਵੀ ਹੈਗੀਆਂ ਆ। ਕੀ ਫਰਕ ਲੱਗਦਾ ਤੁਹਾਨੂੰ? ਅਸੀਂ ਸਾਨੂੰ ਆਪਣੀ ਬੋਡੀ ਬਣਾਉਣ ਦਾ ਉਦੋਂ ਹੁੰਦਾ ਸੀਗਾ ਵੀ ਸਰੀਰ ਚੰਗਾ ਬਣਾਈਏ, ਖੇਡੀਏ, ਨਾਲ ਕੰਮ ਵੀ ਹਾਰਡ ਕਰਦੇ ਸੀਗੇ। ਹਾਂਜੀ ਖੈਰ ਬਹੁਤ ਬਹੁਤ ਤੁਹਾਡਾ ਧੰਨਵਾਦ ਬਿਰਕ ਸਾਹਿਬ, ਤੇ ਆਸ ਕਰਦੇ ਤੁਹਾਡੀ ਟੀਵੀ ਵਾਲਿਆਂ ਦੀ ਬਹੁਤ ਬਹੁਤ ਦੇਣ ਆ ਜੀ ਇੱਥੇ, ਤੇ ਬਹੁਤ ਧੰਨਵਾਦੀ ਹਾਂ ਤੁਹਾਡੇ। ਬਹੁਤ ਬਹੁਤ ਧੰਨਵਾਦ ਜੀ। ਸਿੱਖ ਫਾਰਮ ਜਿਹਦਾ ਕਿ ਅਹਿਮ ਆ ਗਿਆ, ਤੁਸੀਂ ਜਿੱਦਾਂ ਦੱਸਿਆ ਵੀ ਬਹੁਤ ਘੱਟ ਗਿਣਤੀ ਆ, ਤੇ ਕੀ ਕਰ ਸਕਦੇ ਹੋ ਕਿਉਂਕਿ ਤੁਸੀਂ ਵੀ ਜੁੜੇ ਰਹੇ ਹੋ, ਬਹੁਤ ਜ਼ਰੂਰੀ ਆ ਉਹ ਕਿ ਚਿੰਤਾ ਤੇ ਚਿੰਤਨ ਕਰਨਾ, ਪਰ ਉਹਦੇ ਵਿੱਚ ਅਸੀਂ ਅਸਫਲ ਹਮੇਸ਼ਾ ਹੀ ਹੁੰਦੇ ਆ, ਤੇ ਕੀ ਕਰ ਸਕਦੇ ਆ ਉਹਦੇ ਲਈ? ਹਾਂਜੀ, ਮੈਨੂੰ ਲੱਗਦਾ ਕਿ ਜਿੱਦਾਂ ਅਸੀਂ ਹੋਰ ਚੀਜ਼ਾਂ ਦੀ ਪ੍ਰਮੋਸ਼ਨ ਕਰਦੇ ਆ ਹਨਾ, ਕਿਉਂਕਿ ਅੱਜ ਦੇ ਯੁੱਗ ਵਿੱਚ ਤੁਹਾਨੂੰ ਪਤਾ ਹੀ ਆ ਕਿ ਟੈਕਨੋਲੋਜੀ ਦਾ ਯੁੱਗ ਆ ਤੇ ਜ਼ਿਆਦਾਤਰ ਸੋਸ਼ਲ ਮੀਡੀਆ ਪਲੇਟਫਾਰਮ ਜਿਹੜੇ ਆ ਉਹਦੇ ਉੱਤੇ ਬਹੁਤ ਕੁਝ ਪ੍ਰਚਾਰਿਆ ਜਾਂਦਾ ਆ। ਸਿੱਖ ਖੇਡਾਂ ਦਾ ਵੀ ਆਪਣਾ ਪੇਜ ਬਣਿਆ ਹੋਇਆ ਅਲੱਗ-ਅਲੱਗ ਨਾ ਸੋਸ਼ਲ ਮੀਡੀਆ ਪੇਜਸ ਆ, ਪਰ ਜਦੋਂ ਅਸੀਂ ਸਿੱਖ ਫੋਰਮ ਦੀ ਗੱਲ ਕਰਦੇ ਆ, ਸਿੱਖ ਫੋਰਮ ਨੂੰ ਪ੍ਰਚਾਰਿਆ ਮੈਨੂੰ ਲੱਗਦਾ ਘੱਟ ਜਾਂਦਾ ਆ ਜਾਂ ਕਿਤੇ ਨਾ ਕਿਤੇ ਉੱਥੇ ਕਮੀ ਰਹਿ ਜਾਂਦੀ ਆ। ਤੇ ਨਾਲ ਹੀ ਨਾਲ ਇੱਕ ਹੋਰ ਚੀਜ਼ ਜਿਹੜੀ ਮੈਂ ਜ਼ਰੂਰ ਨੋਟ ਕਰਦੀ ਹਾਂ, ਜਿਵੇਂ ਅਸੀਂ ਸੱਭਿਆਚਾਰਕ ਸਟੇਜ ਦੀ ਗੱਲ ਕਰਦੇ ਹਾਂ, ਉੱਥੇ ਮੈਨੂੰ ਪਤਾ ਲੱਗਿਆ 45 ਅਕੈਡਮੀਆਂ ਜਿਹੜੀਆਂ ਆ ਇਸ ਵਾਰ ਪਰਫਾਰਮ ਕਰ ਰਹੀਆਂ। ਇੱਦਾਂ ਹੀ ਅਲੱਗ-ਅਲੱਗ ਸੂਬਿਆਂ ਦੇ ਵਿੱਚ ਸਿੱਖ ਕੈਂਪਸ ਲਗਾਏ ਜਾਂਦੇ ਆ ਅਲੱਗ-ਅਲੱਗ ਆਰਗੇਨਾਈਜੇਸ਼ਨਸ ਵੱਲੋਂ। ਆਪਾਂ ਇਸ ਗੱਲ ਤੋਂ ਇਨਕਾਰੀ ਨਹੀਂ ਆ ਕਿ ਬਹੁਤ ਸਾਰੀਆਂ ਜਥੇਬੰਦੀਆਂ ਅਲੱਗ-ਅਲੱਗ ਬਣੀਆਂ ਹੋਈਆਂ ਆ ਸਿੱਖਾਂ ਦੇ ਵਿੱਚ ਵੀ ਹਨਾ, ਪਰ ਜਿਹੜੀਆਂ ਵੀ ਜਥੇਬੰਦੀਆਂ ਆ ਉਹਨਾਂ ਦੇ ਰਿਪਰੈਜ਼ੈਂਟੇਟਿਵ ਜਿਹੜੇ ਆ ਉਹਨਾਂ ਨੂੰ ਜ਼ਰੂਰ ਮੈਨੂੰ ਲੱਗਦਾ ਸਿੱਖ ਫੋਰਮ ਦੇ ਵਿੱਚ ਆਉਣਾ ਚਾਹੀਦਾ ਆ, ਆਪਣੇ ਵਿਚਾਰ ਰੱਖਣੇ ਚਾਹੀਦੇ ਆ, ਕਿੱਥੇ-ਕਿੱਥੇ ਸਾਡੀਆਂ ਪ੍ਰਾਪਤੀਆਂ ਆ, ਕਿੱਥੇ-ਕਿੱਥੇ ਕਮੀਆਂ ਆ, ਉਹਨਾਂ ਨੂੰ ਵਿਚਾਰਿਆ ਜਾਣਾ ਚਾਹੀਦਾ ਆ। ਇਕੱਠੇ ਹੋ ਕੇ ਮੈਨੂੰ ਲੱਗਦਾ ਕੰਮ ਕਰਨਾ ਬਹੁਤ ਜ਼ਰੂਰੀ ਆ। ਕੱਲ ਵੀ ਬੱਚੇ ਜਿਹੜੇ ਆ ਉਹ ਆਏ ਹੋਏ ਸੀ ਤੇ ਵਧੀਆ ਲੋਕਾਂ ਨੇ ਇੰਜੋਏ ਵੀ ਬਹੁਤ ਕੀਤਾ, ਤੇ ਕਿਉਂਕਿ ਅੱਗੇ ਪਹਿਲਾਂ ਜ਼ਿਆਦਾ ਕਬੱਡੀ ਨੂੰ ਜ਼ਿਆਦਾ ਲੈ ਕੇ ਬਹੁਤ ਹੁੰਦਾ ਸੀ, ਪਰ ਇਸ ਵਾਰ ਇਦਾਂ ਦਾ ਤਣਾਅ ਕੋਈ ਦਿਸ ਨਹੀਂ ਰਿਹਾ। ਹਾਂਜੀ, ਇਹ ਬਹੁਤ ਵੱਡਾ ਬਦਲਾਅ ਇਸ ਵਾਰ ਦੇਖਿਆ ਹੈ ਨਾ, ਕਿਉਂਕਿ ਇਹ ਹਮੇਸ਼ਾ ਸ਼ਿਕਾਇਤ ਹੁੰਦੀ ਸੀ, ਦਰਸ਼ਕਾਂ ਦੀ ਬਹੁਤ ਵੱਡੀ ਸ਼ਿਕਾਇਤ ਸੀ, ਚਾਹੇ ਕਿ ਦਰਸ਼ਕਾਂ ਦੀ ਵੀ ਬਹੁਤ ਮਨ ਭਾਉਂਦੀ ਖੇਡ ਆ ਕਬੱਡੀ, ਪਰ ਅਕਸਰ ਇਹ ਸ਼ਿਕਾਇਤ ਹੁੰਦੀ ਸੀ ਕਿ ਬਹੁਤ ਜ਼ਿਆਦਾ ਦਰਸ਼ਕ ਜਿਹੜੇ ਸੀ ਉਹ ਕਬੱਡੀ ਦੇ ਦੁਆਲੇ ਵੇਟ ਕਰਦੇ ਹੁੰਦੇ ਸੀ ਕਿ ਕਦੋਂ ਮੈਚ ਸ਼ੁਰੂ ਹੋਣੇ ਆ। ਪਰ ਇਸ ਵਾਰ ਜਿਹੜੇ ਦਰਸ਼ਕ ਆ ਹੋਰ ਖੇਡ ਮੈਦਾਨਾਂ ਦੇ ਆਲੇ ਦੁਆਲੇ ਵੀ ਵੱਡੀ ਗਿਣਤੀ 'ਚ ਦੇਖੇ ਜਾ ਰਹੇ ਆ। ਐਥਲੈਟਿਕਸ ਦੇ ਵਿੱਚ ਕੱਲ ਕਾਫੀ ਜ਼ਿਆਦਾ ਭੀੜ ਸੀ ਦਰਸ਼ਕਾਂ ਦੀ ਔਰ ਬਹੁਤ ਹੱਲਾਸ਼ੇਰੀ ਐਥਲੀਟਾਂ ਨੂੰ ਦਿੱਤੀ ਗਈ ਆ। ਦੂਜੇ ਪਾਸੇ ਕੱਲ ਜਦੋਂ ਬੱਚਿਆਂ ਦੇ ਮੈਚ ਹੋ ਰਹੇ ਸੀ, ਉਹਨਾਂ ਤੋਂ ਇਹ ਵਧੀਆ ਸੰਕੇਤ ਮਿਲਦਾ ਆ ਕਿ ਜਿਹੜੇ ਬੱਚੇ ਆ ਇੱਥੋਂ ਦੇ, ਜੇ ਉਹਨਾਂ ਨੂੰ ਵੀ ਇਸ ਖੇਡ ਦੇ ਨਾਲ ਅਸੀਂ ਜੋੜਦੇ ਆ ਤਾਂ ਉਹ ਬਹੁਤ ਦਿਲਚਸਪੀ ਦੇ ਨਾਲ, ਕੱਲ ਮੈਂ ਛੋਟੀਆਂ-ਛੋਟੀਆਂ ਕੁੜੀਆਂ ਨੂੰ ਕਬੱਡੀ ਖੇਡਦੇ ਦੇਖਿਆ ਹੈ ਨਾ, ਛੋਟੇ-ਛੋਟੇ ਬੱਚਿਆਂ ਨੂੰ ਕਬੱਡੀ ਖੇਡਦੇ ਦੇਖਿਆ ਔਰ ਉਹਨਾਂ ਦੇ ਵਿੱਚ ਸਿੱਖਣ ਦੀ ਰੁਚੀ ਆ। ਸੋ ਇਹ ਬਹੁਤ ਜ਼ਰੂਰੀ ਵੀ ਸੀ, ਬਹੁਤ ਅਹਿਮ ਵੀ ਸੀਗਾ ਕਿ ਇੱਥੋਂ ਦੇ ਬੱਚਿਆਂ ਨੂੰ ਉਸ ਖੇਡ ਦੇ ਨਾਲ ਜੋੜਿਆ ਜਾਵੇ, ਕਿਉਂਕਿ ਅਸੀਂ ਬਹੁਤ ਵਾਰ ਰੂਟਸ ਦੇ ਨਾਲ ਜੋੜਨ ਦੀ ਗੱਲ ਕਰਦੇ ਆ ਤੇ ਇਹ ਵੀ ਇੱਕ ਰੂਟ ਆ ਹੈ ਨਾ ਕਬੱਡੀ, ਤੇ ਇਹ ਬਹੁਤ ਵੱਡਾ ਬਦਲਾਅ ਸੀਗਾ ਜੀ। ਤੇ ਭੈਣ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਸੀਂ ਸਾਡੇ ਦਰਸ਼ਕਾਂ ਦੇ ਨਾਲ ਸਾਂਝ ਬਣਾਈ ਆ, ਤੇ ਆਸ ਕਰਦੇ ਆ ਕਿ ਅੱਗੇ ਤੋਂ ਤੁਸੀਂ ਇਸੇ ਤਰ੍ਹਾਂ ਜੁੜੇ ਰਹੋਗੇ। ਬਹੁਤ ਬਹੁਤ ਧੰਨਵਾਦ ਤੁਹਾਡਾ ਜੀ। ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਮੈਂ ਇੰਡੋਸ ਟੀਵੀ ਦੀ ਸਾਰੀ ਟੀਮ ਦੀ ਸ਼ੁਕਰਗੁਜ਼ਾਰ ਆ ਕਿ ਤੁਸੀਂ ਖੇਡਾਂ ਦੀ ਗੱਲ ਕਰਨ ਦੇ ਲਈ ਹਨਾ ਸੱਦਾ ਦਿੱਤਾ। ਬਹੁਤ ਸ਼ੁਕਰੀਆ। ਥੈਂਕ ਯੂ।